ਜੀ ਇਹਨਾਂ ਨੂੰ ਸਕੂਨ ਦੇ ਤੇ ਤਾਂ ਹੀ ਤੇ ਵੇਖੋ ਪਿੰਡਾਂ ਵਿੱਚ ਸਿਹਤ ਜ਼ਿਆਦਾ ਤਾਂ ਹੀ ਹੁੰਦੀ ਕਿ ਕੱਚੇ ਘਰਾਂ ਵਿੱਚ ਰਹਿੰਦੇ, ਜੁੱਤੀਆਂ ਲਾ ਕੇ ਮਾਂ ਜੀ ਵੇਖੋ ਮਿੱਟੀ ਤੇ ਫਿਰਨਾ ਹੈ, ਮਿੱਟੀ ਦੇ ਕਿਉਂਕਿ ਇਨਸਾਨ ਬਣਿਆ ਵੀ ਮਿੱਟੀ ਚੋਂ ਅੱਲਾਹ ਪਾਕ ਨੇ ਬਣਾਇਆ ਤੇ ਬਿਮਾਰੀਆਂ ਘੱਟ। ਤੇ ਇਹ ਹੈਗਾ ਜੀ ਕਿਚਨ, ਇਹ ਕਿਚਨ ਜੀ, ਇਹ ਜਿਹੜਾ ਇਹ ਦੇਖ ਲਓ ਜੀ, ਇਹ ਕਿਚਨ ਦੇ ਨਾਲ ਦੂਸਰਾ ਘਰ। ਹਾਏ 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 ਹਾਏ, ਇਹ ਪੁੱਛੋ ਕੀ ਜੀ। अस्सलाम वालेकुम जी, की हाल चाल। उम्मीद करते तुम सारे ठीक ठाक होगे। मेरा पिंड मेरा पंजाब चैनल के नाल मैं तुहाडा वीर मुहम्मद तनवीर। तो दोस्तों मैं पहुंचे इस टाइम ऐसे पिंड जिथे 65 तो 70% ਜਿਹੜੇ ਕੱਚੇ ਘਰ ਨੇ। ਤੁਹਾਨੂੰ ਪਿੰਡ ਵਿਖਾਣੇ ਆ, ਤੁਹਾਨੂੰ ਇੰਜ ਲੱਗਣਾ ਜਿਵੇਂ ਅਸੀਂ 80 ਸਾਲ ਪਿੱਛੇ ਚਲੇ ਗਏ ਆ। ਕੱਚੇ ਫੁੱਲ ਘਰ, ਕੱਚੇ ਉਹਨਾਂ ਦੇ ਮਕਾਨ ਤੇ ਕੱਚੀਆਂ ਗਲੀਆਂ, ਕੱਚੇ ਬਾਜ਼ਾਰ, ਸਾਰਾ ਕੁਝ ਤੁਹਾਨੂੰ ਵਿਖਾਣੇ ਆ। ਤੇ ਮੈਂ ਇਸ ਟਾਈਮ ਮੌਜੂਦ ਹਾਂ ਕੋਟ ਭਾਵਲ ਤੇ ਜ਼ਿਲ੍ਹਾ ਹੈਗਾ ਜਿਹਦਾ ਨਨਕਾਣਾ ਸਾਹਿਬ। ਵੀਡੀਓ ਅੱਛੀ ਲੱਗੇ ਲਾਈਕ ਕਮੈਂਟ ਲਾਜ਼ਮੀ ਕਰਨਾ। ਚੱਲਦੇ ਆ ਪਿੰਡ 'ਚ। ਮੇਰੇ ਪਿੱਛੇ ਤੁਹਾਨੂੰ ਪਿੰਡ ਨਜ਼ਰ ਆ ਰਿਹਾ ਹੋਣਾ। ਇਹ ਦੇਖੋ ਸਾਰਾ ਉਰਲੀ ਸਾਈਡ ਦੇ ਬੜੇ ਕੱਚੇ ਘਰ ਨੇ, ਪੁਰਾਣਾ ਪਿੰਡ ਹੈ ਵੰਡ 47 ਤੋਂ ਪਹਿਲਾਂ ਦਾ। ਤੇ ਚੱਲਦੇ ਆ ਪਿੰਡ, ਤੁਹਾਨੂੰ ਇੱਕ ਇੱਕ ਚੀਜ਼ ਜਿਹੜੀ ਵਿਖਾਉਂਦੇ ਆ। ਕਦੀ ਇਹਨਾਂ ਘਰਾਂ ਵਿੱਚ ਐਵੇਂ ਦੇ ਘਰਾਂ ਸਾਡੇ ਵੱਡੇ ਜਿਵੇਂ ਅਸੀਂ ਆਪਣੇ ਦਾਦੀਆਂ ਕੋਲ, ਨਾਨੀਆਂ ਕੋਲ ਸੁਣਦੇ ਹੁੰਦੇ, ਨਾਨਿਆਂ ਕੋਲ ਸਾਡਾ ਇੰਝ ਦਾ ਘਰ ਹੁੰਦਾ ਸੀ ਕੱਚਾ, ਇੰਝ ਡਿਉੜੀ ਹੁੰਦੀ ਸੀ, ਇੰਝ ਅਸੀਂ ਲਾਲਟਨ ਦੀਵੇ ਪਾਲੇ ਆ। ਬਿਲਕੁਲ ਉਹੀ ਮਾਹੌਲ ਜਿੱਦਾਂ ਹੁਣ ਤੋਂ 70-80 ਸਾਲ ਵਾਲਾ। ਉਹ ਪਿੱਛੇ ਘਰ ਦਾ ਨਜ਼ਰ ਆਉਂਦੇ ਨੇ, ਉਹ ਵੀ ਸਾਰੇ ਕੱਚੇ ਘਰ। ਲਓ ਜੀ, ਇਸ ਘਰ ਦੀ ਅਸੀਂ ਪਰਮਿਸ਼ਨ ਲੈ ਲਈ ਬਾਜੀਆਂ ਕੋਲ, ਜਿਹੜੇ ਘਰ 'ਚ ਨੇ ਬਹੁਤ ਅੱਛੇ ਨੇ ਘਰ ਵਾਲੇ। ਉਹਨਾਂ ਕਿਹਾ ਕੋਈ ਨਹੀਂ ਵੀਰ ਜੀ ਤੁਸੀਂ ਵਿਖਾਓ ਵੀ ਕਿਵੇਂ ਸਾਡੇ ਵੱਡੇ ਰਹਿੰਦੇ। ਤੇ ਮੈਂ ਚੱਲ ਆ ਗਿਆ ਜੀ ਪਿੰਡ ਦੇ ਪਹਿਲੇ ਘਰ ਦੇ ਵਿੱਚ। ਮੈਂ ਅੰਦਰ ਦਾਖਲ ਹੋ ਗਿਆ, ਆ ਗਿਆ ਅੰਦਰ। ਸ਼ਾਇਦ ਦੇਖੋ ਅੰਦਰ ਦਾਖਲ ਹੁੰਦਿਆਂ ਸਾਰ ਮੱਝਾਂ ਬੱਜੀਆਂ ਦੇ ਕੱਚੇ ਘਰ। ਮੈਂ ਤੁਹਾਨੂੰ ਪਹਿਲਾਂ ਇਧਰੋਂ ਖਾਣਾ ਪਵੇਗਾ। ਕਿੱਡਾ ਪਿਆਰਾ ਹੈ, ਕੱਚਾ ਲੱਗਦਾ ਇੰਝ ਲੱਗਦਾ ਪੱਕਾ ਹੈ। ਕਿੱਡਾ ਪੋਚਿਆ ਹੋਇਆ, ਕਿੰਨਾ ਉੱਤੇ ਤੇ ਉਹ ਡੈਕੋਰੇਸ਼ਨ ਕੀਤੀ ਹੋਈ ਹੈ। ਤੇ ਆਹ ਸਾਹਮਣੇ ਵੇਖੋ ਜੀ, ਇਹ ਦੇਖੋ ਇਹ ਨਜ਼ਾਰੇ ਵੇਖੋ। ਇਹ ਖੁੱਡਾ ਮੇਰੇ ਸਾਲ ਮੁਰਗੀਆਂ ਵਾਸਤੇ ਕੁੜੀਆਂ ਦਾ ਮੈਂ ਇਹ ਉੱਤੇ ਵੀ ਪਿਆ ਆ। ਇਹ ਵੇਖੋ ਇਹ ਟੋਕਾ ਲੱਗਾ ਅੰਦਰ ਹੈ ਜੀ। ਤੇ ਇੱਕ ਇਹ ਛੋਟਾ ਕਮਰਾ ਹੈ। ਓਏ ਹੋਏ ਹੋਏ, ਵਾਹ ਜੀ ਵਾਹ। ਇਹ ਮਿੱਟੀ ਬਾਜੀ ਕੋਈ ਖਾਸ ਹੁੰਦੀ? ਨਹੀਂ ਨਹੀਂ, ਆ ਜਿਹੜਾ ਪੋਚਾ ਖਾਸ ਹੈ ਕੋਈ ਮਿੱਟੀ ਕੇ ਆਮ ਹੀ? ਅੱਛਾ ਅੱਛਾ ਅੱਛਾ। ਨਹੀਂ ਨਹੀਂ ਬਾਜੀ ਗਰੀਬ ਕਿਉਂ ਕੋਈ ਜ਼ਬਰਦਸਤ ਐ। ਕਦੇ ਸਾਡੇ ਵੱਡੇ ਇੰਝ ਰਹਿੰਦੇ ਸਨ। ਬਾਜੀ ਜਿਹੜੀ ਕਹਿ ਰਹੇ ਘਰ ਵਾਲੇ ਕਿ ਸਾਡੇ ਗਰੀਬਾਂ ਵਾਸਤੇ ਨਹੀਂ, ਐਸੀ ਗੱਲ ਨਹੀਂ ਹੈ। ਗਰੀਬ ਇਹ ਪੱਕਿਆਂ ਨੂੰ ਛਿੱਤਰ ਮਾਰਦੇ ਜੀ। ਇਹ ਜਦੋਂ ਦੱਸਦੇ ਪਏ ਘਰ ਵਾਲੇ ਕਿ ਜਦੋਂ ਬਾਜੀ ਜਿਹੜੀ ਕਹਿ ਰਹੇ ਸੀ ਕਿ ਜਦੋਂ ਸਰਦੀ ਹੁੰਦੀ ਉਦੋਂ ਗਰਮ ਹੁੰਦੇ ਅੰਦਰੋਂ, ਉਹ ਜਦੋਂ ਗਰਮੀ ਹੁੰਦੀ ਹੈ ਠੰਡੇ ਹੁੰਦੇ ਨੇ। ਅਸੀਂ ਏਸੀ ਲਾਉਂਦੇ ਰਹਿੰਦੇ ਕਮਰਿਆਂ ਵਿੱਚ ਪੱਕਿਆਂ 'ਚ, ਫਿਰ ਨਹੀਂ ਉਹ ਬਣਦੀ ਹੈ। ਉਹ ਕਹਿੰਦੇ ਇੰਨੀ ਕੋਲ ਬੜੀ ਜ਼ਬਰਦਸਤ ਹੁੰਦੀ ਹੈ। ਬਾਜੀ ਭੈਣ ਜੀ ਅੰਦਰ ਤੇ ਨਹੀਂ ਕੋਈ ਮੰਦਰੋਂ ਵਿਖਾ ਮਾਰਾ ਜੀ। ਕੋਣ ਝਾੜੂ ਅਸੀਂ ਥੱਲੋਂ। ਲੋ ਜੀ ਵੇਖੋ ਇਹ ਅੰਦਰ ਆ ਗਏ ਅਸੀਂ ਕਮਰੇ ਦਾ। ਹਾਏ ਹਾਏ ਵੇਖੋ ਖੂਬਸੂਰਤੀ ਜੀ ਕਮਰੇ ਦੇ ਅੰਦਰ ਹੈ। ਕੈਸੇ ਸਾਡੇ ਪਿੰਡ ਵਾਲੇ ਜਿਹੜੇ ਸਜਾਉਂਦੇ ਨੇ। ਦੇਖੋ ਚਾਰਪਾਈਆਂ ਹੇਠ ਉੱਪਰ ਲਾਈਆਂ ਹੋਈਆਂ ਕਿ ਮਹਿਮਾਨ ਆ ਜਾਣ ਕਦੀ ਤੇ ਉਹਨਾਂ ਵਾਸਤੇ ਬਾਹਰ ਕੱਢ ਲਈਏ ਮੰਜੀਆਂ। ਹਾਏ ਹਾਏ, ਇਹ ਸਮੇਂ ਪ੍ਰਸ਼ਤੀ ਉੱਤੇ ਬਰਤਨ ਲੱਗੇ ਹੋਏ ਜੇ ਹੈ। ਇਧਰ ਦੇਖੋ ਜ਼ਬਰਦਸਤ ਮਾਹੌਲ। ਇਹ ਸਾਰਾ ਕੱਚਾ। ਉੱਤੇ ਵੇਖੋ ਪੱਖਰ ਕਾਨੇ ਸਿਰਕੀ ਪਾਈ ਉਹਦੇ ਨਾਲ ਉੱਤੇ ਬਾਲੇ ਨੇ ਹੈ। ਹਾਏ ਹਾਏ। ਅੱਛਾ ਕਿਚਨ ਹੈ। ਲੋ ਜੀ ਤੁਹਾਨੂੰ ਕਿਚਨ ਲੈ ਕੇ ਜਾਂਦੇ ਆ। ਭੈਣ ਜੀ ਇੱਕ ਸਾਈਡ ਤੇ ਹੋ ਜਾਣ। ਉਹ ਬਾਜੀ ਜਿਹੜੀ ਕਹਿ ਰਹੇ ਕਿ ਤੁਸੀਂ ਕਿਚਨ ਵਿਖਾਓ। ਭੈਣ ਜੀ ਤੁਸੀਂ ਬਾਹਰ ਆ, ਤੁਸੀਂ ਇੱਧਰ ਕੈਮਰਾ ਲੈ। ਇਹ ਕਿਚਨ ਹੈ ਭੈਣ ਦਾ। ਦੇਖੋ ਸਾਡੇ ਪਿੰਡ ਆਏ ਹਾਏ ਹਾਏ, ਇੱਥੇ ਪਕਾਉਂਦੇ ਪਕਾਉਂਦੇ ਨੇ। ਕੋਈ ਚੁੱਲ੍ਹਾ ਲੱਗਾ ਹੋਇਆ ਹਾਂਜੀ। ਤੇ ਆਟਾ ਪਿਆ। ਓਏ ਹੋਏ ਹੋਏ ਹੈ। ਹਾਂਜੀ ਹਾਂਜੀ ਹਾਂਜੀ। ਲਓ ਜੀ ਇਹ ਕਿਚਨ ਜੇ ਸਾਡੇ ਪਿੰਡਾਂ ਦੇ। ਇੰਝ ਸਾਡੀ ਦਾਦੀ, ਤੁਹਾਡੇ ਵੇਖਣ ਵਾਲਿਆਂ ਦੇ ਵੀ ਦਾਦੀਆਂ ਨਾਨੀਆਂ ਕਦੀ ਇੰਝ ਹੀ ਹੋਣਗੇ ਲਾਜ਼ਮੀ। ਬਿਲਕੁਲ ਇੰਝ ਘਰ ਉਹਨਾਂ ਦੇ ਹੋਣਗੇ, ਇੰਝ ਹੀ ਕਿਚਨ ਹੋਣਗੇ, ਇੰਝ ਹੀ ਪਕਾਉਂਦੇ ਹੋਣਗੇ। ਇੱਥੇ ਬੈਠੇ ਹੋਣਾ। ਇਹ ਸਾਡੀ ਮਾਂ ਦਾਦੀ ਇੱਥੇ ਰੋਟੀ ਪਕਾ ਰਹੀ ਹੈ, ਇੱਥੇ ਅਸੀਂ ਬਹਿ ਕੇ ਖਾਣ ਦੇ ਨਾਲ। ਆਏ ਹਾਏ ਹਾਏ, ਸਾਨੂੰ ਆਪਣੇ ਵੇਖ ਵਕਤ ਯਾਦ ਆ ਰਹੀ ਹੈ। ਛੋਟੇ ਛੋਟੇ ਹੁੰਦੇ ਹਾਂ ਸਾਡੀ ਮਾਂ ਨੇ ਪਕਾਣੀਆਂ ਜੀ ਰੋਟੀ ਤੇ ਇੰਝ। ਸਾਡੇ ਕੱਚੇ ਘਰ ਹੁੰਦੇ ਕਦੀ, ਹੁਣ ਪੱਕੇ ਅਲਹਮਦੁਲਿਲਾ ਹੁਣ ਤੇ ਟਾਇਲਾਂ ਪੱਥਰ ਅਸੀਂ ਲਾ ਲਏ। ਤੇ ਕੋਈ ਤੇ ਇਹ ਦਰਵਾਜ਼ਾ ਜੀ ਹੈ। ਤੇ ਵੀਡੀਓ ਜੋੜ ਕੇ ਰਿਹਾ ਜੀ। ਹਜੇ ਵੱਧ ਤੋਂ ਵੱਧ ਪਹਿਲੇ ਇਸ ਘਰ ਨਾਲ ਅੱਗੇ ਸੋਣਾ ਉਦੋਂ ਵੱਧ ਤੋਂ ਵੱਧ ਪਿੰਡ ਦੇ ਵਿੱਚ ਕਰ ਰਹੇ। ਤੁਹਾਨੂੰ ਹੋਰ ਘਰ ਅਸੀਂ ਮਾਰਦੇ ਹਾਂ ਪਰਮਿਸ਼ਨ ਲੈ ਕੇ ਨਾ। ਸਾਨੂੰ ਅਗਰ ਪਿੰਡ ਵਾਲੇ ਬਹੁਤ ਅੱਛੇ ਨੇ, ਸਾਡਾ ਬੜਾ ਧੰਨਵਾਦ ਕਰਦੇ ਪਏ। ਅਗਰ ਹੋਰ ਜ਼ਿਆਦਾ ਜਾਣਦੇ ਅਸੀਂ ਉਹ ਵੀ ਤੁਹਾਨੂੰ ਸਾਰਾ ਖਾਵਾਂਗੇ। ਇੱਧਰ ਪੱਕੇ ਨਹੀਂ ਗੇ ਉਹਦਾ ਦੱਸ ਦਿਨ ਬੀਬੀ ਦੇ ਨਹੀਂ ਕੋਈ ਹੈ। ਲਓ ਜੀ ਮੈਂ ਪਿਛਲੀ ਸਾਈਡ ਦੇ ਵੇਖੋ ਗਲੀਆਂ ਵੇਖੋ ਜੀ। ਇਹ ਘਰ ਇੱਕ ਉਹ ਸਮੁੰਦਰ ਆ ਰਹੇ, ਇੱਕ ਇਹ ਦਰਵਾਜ਼ਾ। ਪਿਆਰ ਮੁਹੱਬਤ ਤੁਸੀਂ ਇੱਥੇ ਵੇਖੋ ਕਿ ਫੈਮਲੀਆਂ ਇੱਕ ਨੇ। ਅਸੀਂ ਸ਼ਹਿਰਾਂ ਵਿੱਚ ਵੇਖਦੇ ਹਾਂ ਕਿ ਲਾਦਾ ਘਰ ਨੇ ਸਾਡੇ 2-2 ਮਰਲਿਆਂ ਦੇ। ਇਹ ਵੇਖੋ ਇਹ ਗਲੀਆਂ ਨੇ। ਇਹ ਘਰ ਲੱਗਦਾ ਜੀ, ਇਹ ਲੱਗਦਾ ਵਿੱਚ ਹੀ। ਇਹ ਵੇਖੋ ਅੱਗੇ ਅੰਦਰ ਆ ਗਏ ਜਾਂ ਮੱਝਾਂ ਬੱਜੀਆਂ ਹੋਈਆਂ। ਆ ਲਓ ਜੀ ਹਾਏ ਹਾਏ, ਇਹ ਵੇਖੋ
ਇਹ ਖੁੱਡਾ ਮੁਰਗੀਆਂ ਵਾਸਤੇ ਹੈ। ਤੇ ਇਹ ਪੱਕਾ ਘਰ ਸਾਨੂੰ ਇੱਕ ਦੱਸਿਆ ਜਿਹੜਾ, ਤੇ ਆ ਮੱਝਾਂ ਬੱਝੀਆਂ ਸਾਹਮਣੇ ਹਾਂਜੀ। ਤੇ ਉਹ ਪਹਾੜੀ ਕਿੱਕਰ ਪਿੰਡ ਦੇ ਵਿੱਚ ਘਰ ਦੇ ਵਿੱਚ ਤੇ ਲੱਕੜੀਆਂ ਵੀ ਪਈ ਜਿਹੜੇ ਆਪ ਚੁੱਲ੍ਹਾ ਵਗੈਰਾ ਜਾਂਦੇ, ਸਾਰਾ ਥੱਲੋਂ ਕੱਚਾ ਘਰ ਆ ਥੱਲੇ ਵੇਖੋ। ਲੋ ਜੀ ਇਹ ਦੂਸਰੇ ਪਾਸੇ 'ਚ ਆ ਗਿਆ। ਹੁਣ ਤੁਹਾਨੂੰ ਜਿਹੜਾ ਇੱਧਰ ਵਾਲੀ ਸਾਈਡ ਵਾਸਤੇ ਸ਼ਾਇਦ ਸਾਰੇ ਭਰਾਵਾਂ ਦੇ ਘਰ ਨੇ, ਬਾਹਰ ਵਾਲੇ ਗੇਟ ਇੱਕ ਅੰਦਰ ਘਰ ਹੀ ਘਰ ਨੇ। ਤਾਂ ਮੈਂ ਇੱਧਰ ਆ ਗਿਆ ਸਾਹਮਣੇ ਵੇਖੋ, ਇਹ ਜਿਵੇਂ ਬਰਾਮਦਾ ਸਾਡਾ ਹੁੰਦਾ ਨਾ ਬਰਾਮਦਾ, ਲੋ ਜੀ ਪਿੰਡਾਂ ਦਾ ਬਰਾਮਦਾ ਵੇਖ ਲਓ। ਇਹ ਜੇ ਕੱਚਾ ਬਰਾਮਦਾ ਸਾਹਮਣੇ ਨਜ਼ਰ ਆ ਰਿਹਾ ਤੁਹਾਨੂੰ, ਜਿਵੇਂ ਅਸੀਂ ਪੱਕੇ ਬਰਾਮਦੇ ਕਮਰੇ ਤੱਕ ਬਣਾਏ ਦੇ ਨਾ, ਇਹ ਬਰਾਮਦਾ ਹੈ ਸਾਡੇ ਪਿੰਡਾਂ ਦਾ। ਵੇਖੋ ਉੱਤੇ ਲੱਕੜੀਆਂ ਛੱਤ ਤੇ ਸਾਰਾ ਪੋਚਿਆ, ਸਾਰਾ ਕੱਚਾ ਜੀ। ਤੇ ਇਹ ਹੈਗਾ ਜੇ ਕਿਚਨ, ਇਹ ਕਿਚਨ ਜੋ ਘੜੇ ਹੇਠ ਉੱਪਰ ਪਏ, ਇਹ ਪਸਾਰ ਕੋਲ ਵਾਧੂ ਚੀਜ਼ਾਂ ਜਿਹੜੀਆਂ ਇੱਧਰ ਰੱਖੀਆਂ ਹੋਈਆਂ। ਇਹ ਖੁੱਡੇ ਆ ਗਏ ਹੈ, ਇਹ ਸਾਰਾ ਕੱਚਾ ਘਰ ਵੇਖੋ। ਇਹ ਕਿਚਨ ਜੀ, ਇਹ ਜਿਹੜਾ ਇਹ ਦੇਖ ਲਓ ਜੀ, ਇਹ ਕਿਚਨ ਦੇ ਨਾਲ ਦੂਸਰਾ ਘਰ ਵਿਖਾ ਰਹੇ ਆ। ਤੇ ਮੈਂ ਇੱਕ ਚੀਜ਼ ਤੁਹਾਨੂੰ ਇਹ ਵੇਖੋ, ਹਾਏ 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 ਹਾਏ, ਇਹ ਪੁੱਛੋ ਕੀ ਜੀ, ਇਹ ਕੀ ਹੈ? ਇਹ ਹੈ ਜੇ ਕੱਚੀ ਮਿੱਟੀ ਦੀ, ਇਹਦੇ ਵਿੱਚ ਇਹਨਾਂ ਨੇ ਚਾਵਲ ਰੱਖੇ ਹੋਣੇ, ਪੱਕਣ ਵਾਲੇ ਚਾਵਲ ਨੇ, ਕੱਚੇ ਚਾਵਲ ਜਿਹੜੇ ਪਕਾਈ ਦੇ ਨੇ, ਜਾਂ ਚਾਵਲ ਨੇ ਜਾਂ ਆਟਾ। ਇਹ ਮਿੱਟੀ ਦਾ ਭੜੋਲਾ ਹੈ, ਭੜੋਲੀ ਕਹਿ ਲਓ ਛੋਟੀ। ਇਹ ਉੱਤੇ ਵੇਖੋ ਪਈਆਂ, ਇੱਕ ਨਾਲੀ ਪਈ ਆਟਾ ਗੁੰਨਣ ਵਾਲੀ, ਇਹ ਦੂਸਰੀ। ਤੇ ਇਹ ਜਿਹੜਾ ਗੈਸ ਵਾਲਾ ਚੁੱਲ੍ਹਾ ਪਿਆ, ਤਵਾ ਵਗੈਰਾ ਹੈ। ਛੋਟਾ ਜਿਹਾ ਕਿਚਨ ਆ, 4x3 ਦਾ ਹੋਣਾ ਸ਼ਾਇਦ। ਤੇ ਇਹ ਜੇ ਕਿਚਨ ਹੈ ਜਿਹਨਾਂ ਦਾ ਹੈ ਪਿੰਡਾਂ ਦਾ। ਕੈਸਾ ਮਾਹੌਲ ਹੈ, ਆਨੰਦ ਆ ਰਿਹਾ ਹੋਣਾ ਤੁਹਾਨੂੰ ਪੂਰਾ। ਤੇ ਇਹ ਵੇਖੋ 2 ਕਮਰੇ ਸਾਹਮਣੇ, ਤੇ ਇਹ ਪਰਾਲੀ ਸ਼ਾਇਦ ਮੱਝਾਂ ਵਾਸਤੇ ਰੱਖੀ ਹੋਈ ਹੈ ਜੀ। ਤਾਰਾਂ ਉੱਤੇ ਕੱਪੜੇ ਹੋਏ ਹੋਏ। ਤੇ ਸਾਡੇ ਨਾਲ ਜੁੜ ਕੇ ਰਿਹਾ ਜੀ, ਤੁਹਾਨੂੰ ਅੱਜ ਪੂਰਾ ਪਿੰਡ ਦੀ ਤੁਹਾਨੂੰ ਵਿਖਾਉਂਦੇ ਆ, ਪਰ ਫੁੱਲ ਆਨੰਦ ਆਏਗੀ ਦੇਖ ਕੇ। ਲਓ ਜੀ ਪਿੰਡ ਦੀ ਬਾਹਰ ਵਾਲੀ ਸਾਈਡ ਤੇ ਮੈਂ ਆ ਗਿਆ, ਵੇਖੋ ਲਵੋ ਆਨੰਦ। ਇਹ ਪਿੰਡ ਦੇ ਬਾਹਰ ਬਾਹਰ ਵਾਲੀ ਫਿਰਨੀ ਤੇ ਮੈਂ ਜਾ ਰਿਹਾ, ਪਿੰਡ ਦੀ ਬਾਹਰ ਵਾਲੀ ਫਿਰਨੀ ਤੇ। ਆ ਬਾਹਰ ਵੇਖੋ ਮੱਝਾਂ ਬੱਝੀਆਂ ਰਿਹਾ, ਵੇਖੋ ਘਰ ਸਾਹਮਣੇ। ਇੱਧਰ ਵੀ ਸਾਰੇ ਕੱਚੇ ਘਰ ਦੇ ਲੋਕ ਇੱਥੇ ਵੀ ਜ਼ਿੰਦਗੀ ਗੁਜ਼ਾਰਦੇ ਨੇ ਆਪਣੇ ਇਹਨਾਂ ਘਰਾਂ 'ਚ। ਇੱਕ ਆਹ ਕੱਚਾ ਘਰ ਹੈ ਵੀ, ਇਹ ਸਾਰੇ ਕੱਚੇ ਘਰ ਨੇ ਸਾਹਮਣੇ। ਇਹ ਦੇਖੋ, ਇਹ ਉੱਤੇ ਪਰੂਲ ਤਾਂ ਟੰਗਿਆ ਹੋਇਆ ਕਿ ਥੱਲੇ ਪਾਣੀ ਨਾਲ ਬਾਰਿਸ਼ਾਂ ਨਾਲ ਖਰਾਬ ਨਾ ਹੋਏਗਾ, ਤੇ ਮੱਝਾਂ ਵਾਸਤੇ ਆ ਉੱਤੇ। ਇਹਨਾਂ ਨੂੰ ਉੱਤੋਂ ਲਾ ਕੇ ਇਹਦਾ ਚਾਰਾ ਇਹਦਾ ਕੱਟਣਾ, ਆਪਣਾ ਕੁਤਰਨਾ ਇਹਨੂੰ। ਤੇ ਇੱਕ ਆਹ ਘਰ ਅੱਗੇ ਆ ਰਿਹਾ ਜੀ, ਵੇਖੋ ਕਿੱਡਾ ਪਿਆਰਾ। ਹਾਂਜੀ ਇਹ ਸਾਰਾ ਕੱਚਾ ਘਰ ਦੇ, ਮੱਝਾਂ ਲੋਕਾਂ ਬਾਹਰ ਬਣੀਆਂ ਤੇ ਕੱਚੀ ਗਲੀ ਹੈ, ਕੋਈ ਨਾਲੀ ਨਹੀਂ ਹੈ ਕਿਤੇ। ਬਿਲਕੁਲ ਇੱਕ ਆਹ ਘਰ ਆ ਗਿਆ। ਇੱਥੇ ਗਿਆ ਮੁੰਡਾ ਵੀਡੀਓ ਵਾਲਾ, ਹੈ ਸਿੱਧਾ ਚਲਾ ਗਿਆ। ਇੱਕ ਆਹ ਘਰ ਵੇਖੋ ਸਾਹਮਣੇ। ਸਾਹਮਣੇ ਕੱਚਾ ਘਰ ਆ ਗਿਆ ਜਿਹੜਾ। ਲਓ ਜੀ ਵੱਧ ਤੋਂ ਵੱਧ ਘਰ ਨੇ, ਇੱਕ ਘਰ ਵੇਖੀ, ਦੂਸਰਾ ਉਸ ਤੋਂ ਅੱਗੇ ਵੱਧ ਹੁੰਦਾ ਕੱਚਾ। ਹਾਂ ਇਹ ਦੇਖੋ, ਇਹ ਕੱਚਾ ਘਰ ਜਿਹੜਾ ਕੈਸਾ ਲਿਮਿਆ ਪੁੱਛਿਆ ਬਾਹਰ। ਇਹ ਮਿੱਟੀ ਦੀ ਮਹਿਕ ਹੀ ਹੋ ਰਹੀ, ਮਿੱਟੀ ਦੇ ਘਰਾਂ ਦੀ ਮਹਿਕ ਹੀ ਹੋ ਰਿਹਾ। ਆ ਲਓ ਜੀ, ਅਸੀਂ ਮੈਂ ਕੋਸ਼ਿਸ਼ ਕਰਨਾ। ਇਹ ਘਰ ਬੜਾ ਸੋਹਣਾ ਹੈ, ਅੰਦਰੋਂ ਵਿਖਾਉਣ ਦੀ ਪਰਮਿਸ਼ਨ ਸਾਨੂੰ ਮਿਲਦੀ, ਤੁਹਾਨੂੰ ਅੰਦਰੋਂ ਵਿਖਾਉਣਾ ਜਿਹੜਾ ਹੈ ਜੀ। ਇਹ ਸਾਹਮਣੇ ਬੋਰਡ ਵੇਖੋ ਜੀ, ਥੱਲੇ ਮੱਝਾਂ ਬਣੀਆਂ, ਥੱਲੇ ਮੰਜੀਆਂ ਪਈ, ਇੱਥੇ ਬਾਬੇ ਬੈਠੇ ਹੁੰਦੇ ਹੈ। ਹਾਏ ਹਾਏ, ਇਹ ਲਾਗੋਂ ਨਾਲਾ ਚੱਲਦਾ ਪਿਆ। ਲਓ ਜੀ, ਇਹ ਇੱਕ ਆ ਗਿਆ ਮੇਨ ਘਰ ਜੇ ਸਾਹਮਣੇ ਪੁਰਾਣਾ ਘਰ ਹੈ। ਮੈਂ ਤੁਹਾਨੂੰ ਵਿਖਾਉਣਾ ਵੰਡ 47 ਤੋਂ ਪਹਿਲਾਂ ਤੁਹਾਨੂੰ ਮਸਜਿਦ ਇੱਕ ਕਹਾਣੀ ਹੈ 1947 ਵਾਲੀ। एडी की सोहनी खूबसूरत मस्जिद बनाई उस टाइम की उंजी उंजी खलोती हुई वही सारा कुछ है। बंद करो तुहानू चीज़ दसा। अच्छा जी माँ जी सानू टकरे ना बड़ा प्यार मैं ना सारे पिंड वाले पिंडा च प्यार है ही प्यार नफरत पिंडा च है ही नहीं। माँ जी बाहर आए ने मैं सिर्फ इन्ना कहा माँ जी मैं तुहाडा पिंड विखाना चाहना अपने व्यूवरां अपने वेखण वालियां नूं है तो माँ जी ने सानू फोन इजाजत देती कि तुसीं विखा लो। हाँ जी माँ जी अंदर कोई भैन जी अगर होण ते एक साइड ते माड़ा कर दे असीं उन्हां विच वीडियो नहीं लैनी सिर्फ तुहाडा घर ही विखाना। भाई थोड़ा जिहा पिंडां विच जिहड़ी प्राइवेसी हुंदी है ना साड़ियां धीआं भैणां दी क्योंकि पिंडां विच पर्दा ज़्यादा हुंदा तुहानूं पता ही। ते मैं उन्हां नूं कहा कि तुसीं घर अगर कोई मस्तूरात है जवान कुड़ियां साड़ियां धीआं भैणां हैं तो साइड ते करो तुहानूं अंदरों घर विखाना सारा जुड़े रहा जी। मैं ना तुहानूं इन्ना मज़ा जाना ना व्लॉग विच
ਕਿ ਤੁਸੀਂ ਕਹਿਣਾ ਦੁਬਾਰਾ ਫਿਰ ਜਾਓ। ਹਾਂਜੀ ਇਹ ਕਰ ਜੇ ਆ ਜਾ ਜੀ, ਆ ਜਾ ਬਿਸਤਰਾ ਪੈ ਰਹਿਣ ਦੋ, ਬਿਸਤਰੇ ਨੂੰ ਕੁਝ ਨਹੀਂ, ਇਹ ਚੀਜ਼ਾਂ ਅਸੀਂ ਖਾਣੀਆਂ ਕਿ ਆ ਜਾਓ। ਲੋ ਜੀ ਮੈਂ ਘਰ ਚਲਾ ਗਿਆ, ਇਹ ਆ ਗਏ ਘਰ ਚ। ਲਓ ਜੀ ਇਹ ਜੇ ਸਾਡੀ ਡਿਉੜੀਆਂ ਜਿਹੜੀਆਂ ਹੁੰਦੀਆਂ ਵੇਖੋ ਗੋਏ ਰੱਖੇ ਨੇ, ਇਹ ਪੂਰਾ ਸਾਲ ਫਿਰ ਸਿਆਲ ਦੇ ਵਿੱਚ ਇਹੋ ਹੀ ਬਾਲਕ ਰੋਟੀਆਂ ਸਾਡੇ ਜਿਹੜੇ ਪਕਾਉਂਦੇ ਨੇ ਹੈ। ਇਹ ਸਾਰੇ ਤੇ ਵੇਖੋ ਚਲਾਉਂਦੇ ਆ ਉੱਤੇ ਧੂਆਂ ਤੁਹਾਨੂੰ ਦਿਸਦਾ, ਮੈਂ ਇਹਦੇ ਵਿੱਚ ਸਿਆਲ ਚ ਬਾਰਿਸ਼ ਪੈਂਦੀ ਹੈ ਫਿਰ ਇੱਥੇ ਚੁੱਲ੍ਹਾ ਰੱਖ ਲੈਂਦੇ ਨੇ, ਚੁੱਲ੍ਹੇ ਉੱਥੇ ਰੋਟੀਆਂ ਪਕਾਉਂਦੇ। ਇਹ ਵੀ ਹੋਏਗੀ ਹਾਂਜੀ। ਤੇ ਇਹ ਵੀ ਵੇਖੋ ਜੀ ਉੱਤੇ ਢਾਰਾ ਹੈ, ਉੱਤੇ ਬਸ ਇੰਝ ਲੱਕੜੀਆਂ ਲੁਕੜੀਆਂ ਤੋਂ ਸੁੱਟੀਆਂ ਹੋਈਆਂ। ਬੰਦ ਕਰਕੇ ਚੱਲਣ ਡਿਆ, ਕੀ ਚੱਲਦਾ ਪਿਆ ਪੁੱਛੋ, ਬੰਦ ਕਰੀ ਉਹਨੂੰ। ਤੇ ਇਹ ਵੇਖੋ ਮੁੰਜੀ ਪਾਈ, ਮੈਂ ਇੱਕ ਹੋਰ ਸ਼ਾਇਦ ਤੁਹਾਨੂੰ ਖਾਣ ਲੱਗਾ ਜੀ। ਇਹ ਵੇਖੋ ਪਛਾਣੋ, ਪਿੰਡਾਂ ਵਾਲੇ ਤੇ ਪਛਾਣ ਲੈਣਗੇ। ਇਹ ਵੇਖੋ ਸ਼ਹਿਰੀਆਂ ਨੂੰ ਪਤਾ ਹੁਣ ਇਹ ਕੀ ਸ਼ਾਇਦ, ਇਹ ਤੰਦੂਰ ਜੇ, ਠੀਕ ਹੈ। ਇਹ ਤੰਦੂਰ ਵਿੱਚ ਰੋਟੀਆਂ ਲਾਉਂਦੇ ਤੇ ਇੱਥੋਂ ਦੀ ਸਵਾਹ ਜਿਹੜੀ ਜ਼ਿਆਦਾ ਹੋ ਜਾਂਦੀ, ਸਵਾਹ ਬਾਹਰ ਕੱਢਦੇ। ਇਹ ਤੰਦੂਰ ਵੇਖੋ ਹੈ, ਮੁੰਜੀ ਪਾਈ ਸੁੱਕਣੇ ਚੌਲਾਂ ਵਾਸਤੇ। ਤੇ ਕੰਧ ਵੇਖੋ ਵੀ ਕੈਸੀ ਪਿਆਰੀ ਡਿੰਗ ਬੜਿੰਗ ਜਿਵੇਂ ਦੀ ਹੋਈ, ਲੇਕਿਨ ਸਾਫ਼ ਕਿੰਨੀ ਵੇਖੋ। ਉੱਤੇ ਪੋਚਾ ਵੇਖੋ ਕਿਆ ਮਾਰਿਆ ਹੋਇਆ ਹੈ, ਜਿੱਧਰ ਬਣੀ ਆਪ ਹੀ ਫਿਰ ਤੈਨੂੰ ਪਿੰਡਾਂ 'ਚ ਇੰਨੀ ਹੁੰਦੀ ਆ। ਕੰਧਾਂ ਮਿਸਤਰੀ ਬਣਾਉਂਦੇ, ਇਹ ਜਿਹੜੀਆਂ ਧੀਆਂ ਭੈਣਾਂ ਨੇ ਇਹ ਹੀ ਬਣਾਉਂਦੀਆਂ, ਆਪਣੇ ਹੱਥਾਂ ਨਾਲ ਭੋਜਦੀਆਂ। ਇਹਨੂੰ ਕੰਧ ਡਿੱਗ ਪਵੇ, ਕੋਈ ਤਰੇੜ ਆ ਜਾਏ, ਉਹਨੂੰ ਆਪ ਹੀ ਜਿਹੜਾ ਸਾਰਾ ਉਹ ਰਿਪੇਅਰ ਉਹਨੂੰ ਕਰਦੇ ਹਾਂ। ਤੇ ਇਹ ਵੇਖੋ ਇਹ ਜੇ ਜਿਹਨੂੰ ਤੁਸੀਂ ਕਹਿ ਲਓ ਕਿਚਨ ਕਹਿ ਸਕਦੇ ਜੀ, ਹਾਂਜੀ ਛੋਟਾ ਜਿਹਾ। ਇਹ ਦੇਖੋ ਆਟੇ ਵਾਲੀ ਮੱਟੀ ਪਈ, ਉਹ ਸਾਹਮਣੇ ਆਪਣੇ ਬਰਤਨ ਬੁਰਤਨ ਵਗੈਰਾ ਜਿਹੜੀਆਂ ਕਿਚਨ ਚਾਹੀਦੀਆਂ ਹੁੰਦੀਆਂ ਨਾਲ ਵਾਸ਼ੀਆਂ ਪਈਆਂ। ਤੇ ਇਹ ਵੇਖੋ ਚੁੱਲ੍ਹਾ ਕਿੱਡਾ ਪਿਆਰਾ ਮਿੱਟੀ ਦਾ ਜਿਹਾ ਚੁੱਲ੍ਹਾ, ਇਹ ਚੁੱਲ੍ਹਾ ਮਿੱਟੀ ਦਾ ਕਿੱਡਾ ਪਿਆਰਾ। ਉੱਤੇ ਮਿੱਟੀ ਦੀ ਭਾਂਡੀ, ਇਹਦੇ ਵਿੱਚ ਪਕਾਉਂਦੇ ਸਾਰਾ ਕੁਝ। ਤੇ ਇਹ ਚੁੱਲ੍ਹਾ ਵੇਖੋ ਕਿੱਡਾ ਪਿਆਰਾ ਬਣਾਇਆ ਹੋਇਆ ਜੀ, ਕੈਸਾ ਮਿੱਟੀ ਦਾ ਜਿਹਾ, ਪਿਓਰ ਮਿੱਟੀ ਦਾ ਬਣਾਇਆ ਹੋਇਆ। ਤੇ ਇਹ ਕਮਰੇ ਦੋ ਸਾਹਮਣੇ ਆ ਗਏ। ਇੱਕ ਕਮਰਾ ਤੇ ਇਹਨਾਂ ਦਾ ਵਿਚਾਰਿਆਂ ਦਾ ਡਿੱਗਿਆ ਪਿਆ, ਮੈਨੂੰ ਲੱਗਦਾ ਛੱਤ। ਇਹ ਦੇਖੋ ਇਹ ਡਿੱਗਿਆ, ਕੱਚੇ ਫਿਰ ਕੱਚੇ ਨਾ ਜੀ। ਜੋ ਬਾਰਿਸ਼ਾਂ ਆਉਂਦੀਆਂ ਉਦੋਂ ਨੂੰ ਪ੍ਰੋਬਲਮ। ਮਾਂ ਜੀ ਜਦੋਂ ਬਾਰਿਸ਼ ਆਉਂਦੀ ਉਦੋਂ ਕਿਵੇਂ ਤੁਸੀਂ ਰਹਿੰਦੇ ਆ? ਜਦੋਂ ਬਾਰਿਸ਼ ਆ ਜਾਂਦੀ ਉਦੋਂ ਕੀ ਕਰਦੇ ਆ? ਉਦੋਂ ਆ ਛੱਪਰ ਪਾ ਲਈਦੇ ਨੇ, ਕੀ ਕਰੀਏ ਹੁਣ। ਪੁੱਤਰ ਆਪੋ ਆਪਣੇ ਘਰਾਂ ਵਾਲੇ ਹੋ ਗਏ ਨੇ। ਹਾਂਜੀ ਹਾਂਜੀ। ਮੀਆਂ ਬਿਮਾਰ ਹੈ, ਹੂੰ ਮੇਰੇ ਕੋਲ ਨਹੀਂ ਸਹੀ ਇੰਨਾ ਕੋਈ ਉਹ ਵੀ ਕਰਵਾਇਆ ਸੀ 1000 ਦੇ के। तो बारिश आई है तो मरो मैं, अल्लाह बारिश से मरो। बस ये अल्लाह से फिर वारस है। अच्छा देखो जी, तवक्कल फिर भी अल्लाह पाक दे हैं, जिन्हें मर्जी भावे को गरीब है अमीर, कह रही है मां जी कि कोई अल्लाह वारस है। ते कच्चे में ये भी तो रोकी रह रहे थे, लेकिन सानू तो नाम आ रहा सानू। दुनिया बीमार पे साल हो गया। अच्छा अच्छा लो जी मैं आ गया अंदर, ए मंदिर आ गया। ਅਸੀਂ ਨਾ ਉਹ ਨਿੱਕੇ ਨਿੱਕੇ ਸੀਗੇ ਤੇ ਸਾਡੇ ਨਾਲ ਘਰ ਪੱਕੇ ਬਣ ਗਏ। ਮੈਂ ਆਪਣੀ ਮਾਂ ਨੂੰ ਵੇਖਿਆ, ਉਹ ਪੋਚਦੀ ਹੁੰਦੀ ਸੀ। ਬਾਬਾ ਜੀ ਚੁੱਪ ਕਰ ਜਾਓ ਇੱਕ ਮਿੰਟ। ਤੇ ਲਓ ਜੀ ਇਹ ਵੇਖੋ ਸਾਹਮਣੇ ਪ੍ਰਸ਼ਤੀਆਂ ਕੱਚੀਆਂ ਜੀ, ਕੱਚੀ ਮਿੱਟੀ ਦੀਆਂ। ਤੇ ਉਹਦੇ ਉੱਤੇ ਪ੍ਰਸ਼ਤੀ ਉੱਤੇ ਕਿੱਡੇ ਸੋਹਣੇ ਜਿਹੜੇ ਛਾੜ ਕਢਾਈ ਵਾਲੇ ਹੈ। ਤੇ ਉੱਤੇ ਬਰਤਨ ਰੱਖੇ ਹੋਏ, ਬਰਤਨ ਤੇ ਹੁਣ ਬਾਅਦ ਵਾਲੇ, ਲੇਕਿਨ ਘਰ ਪੁਰਾਣੇ ਹੈ, ਸਾਰਾ ਕੱਚੀ ਦਾ। ਤੇ ਇਹ ਵੇਖੋ ਅੰਦਰ ਇਹ ਬੈੱਡ ਜੇ, ਤੇ ਉੱਤੇ ਛੱਤ ਵੇਖ ਲਓ ਤੁਸੀਂ, ਕਾਨਿਆਂ ਦੀ ਸਿਰਕੀ ਦੀ ਛੱਤ। ਤੇ ਸਾਰਾ ਲਿਪਿਆ ਪੋਚਾ ਰੰਗ ਵਾਲੀ ਜਿਹੜਾ ਇਹਨੂੰ ਪੋਚਾ ਕੀਤਾ ਹੋਇਆ ਹੈ, ਨੀਲੇ ਰੰਗ ਦਾ। ਤੇ ਇਹਨਾਂ ਵਿੱਚ ਗਰਮੀ ਨਹੀਂ ਲੱਗਦੀ ਹੈ? ਹਾਂ ਜੀ ਇਹ ਕੱਚੇ ਘਰ ਦੀ ਥੋੜੀ ਸਹੂਲਤ ਦੱਸੋ ਕੀ ਤੁਹਾਨੂੰ, ਮਤਲਬ ਇਹਦੇ ਵਿੱਚ ਗਰਮੀਆਂ 'ਚ ਗਰਮੀ ਲੱਗਦੀ ਕਿ ਨਹੀਂ? नहीं गर्मी आज गर्मी नहीं लगती। ਤੱਤੀ ਬਾਤ ਨਹੀਂ ਪੱਖੇ ਦਿੰਦੇ? सर्दी वास्ते भी सानू सही ने बेहतर। ਸਰਦੀ ਘੱਟ ਲੱਗਦੀ? हाँ जी ਅਸੀਂ ਪੱਕਿਆਂ ਵਿੱਚ ਠਰ ਜਾਂਦੇ ਆ, ਅਸੀਂ ਉਹ ਚਲਾਉਂਦੇ ਆ ਜਿਹੜੇ ਹੀਟਰ ਤੇ ਪਤਾ ਕੀ ਕੁਝ ਚਲਾਈਦਾ। नहीं ऐसी कुछ भी नहीं। ਅੱਛਾ हाँ ਜਦੋਂ ਗਰਮੀਆਂ ਆਉਂਦੀਆਂ हाँ उदो भी बिल्कुल ਪੱਖੇ ਤੱਤੀ ਬਾਤ ਦਿੰਦੇ ਕਿ ਠੰਡੀ? नहीं। वाह जो फुल गर्मी होवे ना उदो तो गर्म हो जाती वाह। ਜਿਵੇਂ ਸਾਡੇ ਪੱਕਿਆਂ ਘਰਾਂ ਦੇ ਵਿੱਚ ਹੁੰਦੀ, ਉਂਝ ਤੇ ਨਹੀਂ ਹੁੰਦੀ। ਉਦੋਂ ਤਾਂ ਫੁੱਲ ਗਰਮੀ ਹੋਈ, ਉਹ ਤਾਂ ਤੱਤੀ ਅੱਗ ਵਾਲੀ ਹਵਾ ਮਾਰਦੇ ਨੇ, उदो तो तत्ती आग ये ठंडक मारदे से। ਲੇਕਿन ਫਿਰ ਵੀ ਠੰਡੇ ਹੁੰਦੇ ਨੇ। हां वो तो गर्मियां च कोठे ठंडे होंगे। ਅੱਛਾ ਲੋ ਜੀ ਤੁਹਾਨੂੰ ਆਵਾਜ਼ ਮਾਂ ਜੀ ਨੂੰ ਮੈਕ ਨਹੀਂ ਲਾਇਆ, ਤੁਹਾਨੂੰ ਆਵਾਜ਼ ਤੇ ਆ ਰਹੀ ਹੋਣੀ ਹੈ। ਤੇ ਮਾਂ ਜੀ ਕਹਿ ਰਹੇ ਕਿ ਜਦੋਂ ਸਰਦੀਆਂ ਹੁੰਦੀਆਂ ਨੇ ਇਹ ਗਰਮ ਹੋ ਜਾਂਦੇ ਨੇ, ਯਾਨੀ ਇੰਨੀ ਠੰਡ ਨਹੀਂ ਲੱਗਦੀ। ਜਦੋਂ ਗਰਮੀਆਂ ਆਉਂਦੀਆਂ ਨੇ ਤੇ ਉਦੋਂ ਜਿਹੜੇ ਨੇ ਹਾਂ, ਜਦੋਂ ਗਰਮੀਆਂ ਆ ਜਾਂਦੀਆਂ ਉਦੋਂ ਜਿਹੜੇ ਪੱਖੇ ਜਿਹੜੇ ਤੱਤੀ ਹਵਾ ਨਹੀਂ ਦਿੰਦੇ, ਬਨਿਸਬਤ ਸਾਡੇ ਜਿਹੜੇ ਪੱਕੇ ਘਰ ਨੇ ਟਾਇਲਾਂ ਪੱਥਰ ਲੱਗੇ, ਉਹਨਾਂ ਵਿੱਚ ਜਿਹੜੀ ਗਰਮ ਸਾਨੂੰ ਪੱਖੇ ਹਵਾ ਮਾਰਦੇ ਜਿਵੇਂ ਅੱਗ ਵਾਲੀ ਆ ਰਹੀ, ਲੇਕਿਨ ਉਹਦੇ ਬਾਵਜੂਦ ਇੱਥੇ ਘੱਟ ਗਰਮੀ ਹੁੰਦੀ ਹੈ ਜੀ ਮਾਂ ਜੀ। ਤੇ ਲਓ ਜੀ ਇਹਨਾਂ ਨੂੰ ਸਕੂਨ ਦੇ ਤੇ ਤਾਂ ਹੀ ਤੇ ਵੇਖੋ ਪਿੰਡਾਂ ਵਿੱਚ ਸਿਹਤ ਜ਼ਿਆਦਾ ਤਾਂ ਹੀ ਹੁੰਦੀ ਕਿ ਕੱਚੇ ਘਰਾਂ ਵਿੱਚ ਰਹਿੰਦੇ, ਜੁੱਤੀਆਂ ਲਾ ਕੇ ਮਾਂ ਜੀ ਵੇਖੋ ਮਿੱਟੀ ਤੇ ਫਿਰਨਾ ਹੈ, ਮਿੱਟੀ ਦੇ ਕਿਉਂਕਿ ਇਨਸਾਨ ਬਣਿਆ ਵੀ ਮਿੱਟੀ ਚੋਂ ਅੱਲਾਹ ਪਾਕ ਨੇ ਬਣਾਇਆ। ਤੇ ਬਿਮਾਰੀਆਂ ਘੱਟ, ਖੁਸ਼ ਤਬੀਅਤ, ਥੋੜੀ ਤੇ ਵੀ ਅੱਲਾ ਦਾ ਸ਼ੁਕਰ ਅਦਾ ਕਰਦੇ ਨੇ। ਐਸਾ ਪਿੰਡ ਦੇ ਵਿੱਚ ਅਸੀਂ ਜਦੋਂ ਘੁੰਮਣੇ ਆ, ਕੋਈ ਕਿਸੇ ਘਰ ਨੇ ਨਹੀਂ ਕਿਹਾ ਕਿ ਅਸੀਂ ਬੜੇ ਮਰ ਗਏ ਨਹੀਂ, ਅੱਲਾ ਦਾ ਸ਼ੁਕਰ ਹੋ ਗਿਆ ਜਿਹੜੇ ਹੱਥ ਤੇ ਵੇਖੋ। ਲਓ ਜੀ
ਚੁੱਲ੍ਹਾ ਕੱਚਾ ਮਿੱਟੀ ਦਾ ਤੇ ਨਾਲ ਉਹ ਬਣਾਈ ਹੋਈ ਕੰਧ ਜੀ ਤੇ ਅੱਗ ਹਜੇ ਵੀ ਬਲਣ ਡਈ। ਮੈਂ ਕਿਹਾ ਮਾਂ ਜੀ ਨੇ ਸ਼ਾਇਦ ਰੋਟੀਆਂ ਪਕਾਈਆਂ ਕੁਛ ਸ਼ਾਇਦ ਬਣਾਈ ਇਹ ਜੀ ਚੁੱਲ੍ਹਾ ਜੀ। ਤੇ ਇਹ ਵੇਖੋ ਇੱਥੋਂ ਤੱਕ ਇਹਨਾਂ ਦਾ ਬੈਗ, ਇੱਥੇ ਮਾਂ ਜੀ ਰੋਟੀਆਂ, ਇੱਥੇ ਸੁਬਹ ਪਰੌਂਠੇ ਬਣਾਉਂਦੇ ਹੋਣੇ ਨੇ ਸਾਗ ਉੱਤੇ ਹੈ, ਇੱਥੇ ਬੱਚੇ ਬਹਿੰਦੇ ਹੋਣੇ ਨਾਲ ਤੇ ਮਾਂ ਜੀ ਇੱਕ ਚਗੇਰ ਦੇ ਵਿੱਚ ਰੱਖ ਕੇ ਸਾਰੇ ਬੱਚੇ ਆਲੇ ਦੁਆਲੇ ਬੈਗ ਰੋਟੀ ਖਾਂਦੇ ਹੋਣਗੇ। ਉਹ ਕਦੀ ਜਰਾ ਸੁਣਦੇ ਹੁੰਦੇ ਆ। ਹਾਏ ਹਾਏ ਇਹੀ ਪਿਆਰ ਹੈ। ਲਓ ਜੀ ਮਾਂ ਜੀ ਬੜੀ ਮਿਹਰਬਾਨੀ। ਲਓ ਜੀ ਅਗਲੇ ਘਰ ਚ ਕਿਸੇ ਹੋਰ ਚ ਚੱਲਦੇ ਆ। ਮੈਂ ਨਾ ਸਾਨੂੰ ਵੇਖ ਕੇ ਬੜਾ ਆਨੰਦ ਆ ਰਿਹਾ ਜੀ। ਮੈਂ ਨਾ ਹਰ ਦੂਸਰਾ ਤੀਸਰਾ ਘਰ ਕੱਚਾ, ਹਰ ਦੂਸਰਾ ਤੀਸਰਾ ਘਰ ਕੱਚਾ, ਲੇਕਿਨ ਉਹ ਕਹਿ ਰਹੇ ਕਿ ਕੁਛ ਸਾਲ ਪਹਿਲਾਂ 3-4 ਸਾਲ ਪਹਿਲੇ ਕੋਈ ਪੱਕਾ ਸੀ, ਸਿਰਫ ਕੋਈ ਜ਼ਿਆਦਾ ਕੱਚੇ ਸਨ, ਲੇਕਿਨ ਹਜੇ ਵੀ ਬਨਿਸਬਤ ਦੂਸਰੇ ਪਿੰਡਾਂ ਦੇ ਜਿਹੜੇ ਨੇ ਉਹ ਇੱਥੇ ਕੱਚੇ ਜ਼ਿਆਦਾ ਘਰ ਨੇ।